हर एक बिजनेस जिहड़ा वे ना, हर एक बिजनेस ਉਹਦੇ ਵਿੱਚ ਜਾਂ ਤੇ ਤੁਹਾਨੂੰ ਨੁਕਸਾਨ ਹੁੰਦਾ ਜਾਂ ਪ੍ਰੋਫਿਟ ਹੁੰਦਾ, ਕੋਈ ਵੀ ਬਿਜ਼ਨਸ ਸ਼ੁਰੂ ਕਰਦੇ ਹੋ। ਬਟ ਇਹ ਵਾਲਾ ਜਿਹੜਾ ਬਿਜ਼ਨਸ ਹੈ, ਇਹ ਵਾਲੀ ਜਿਹੜੀ ਤਜਾਰਤ, ਇਹ ਵਾਲਾ ਜਿਹੜਾ ਕਾਰੋਬਾਰ ਹੈ ਨਾ, ਇਹ ਗਰੰਟੀ ਦੇ ਨਾਲ ਭਾਜੀ ਤੁਹਾਨੂੰ ਪ੍ਰੋਫਿਟ ਹੀ ਪ੍ਰੋਫਿਟ ਹੋਣਾ। ਇੱਕ ਦਵੋ ਤੇ 70 ਗੁਣਾ, 70 ਦਾ ਪਹਾੜਾ ਪੜ ਕੇ ਨਾ ਤੁਹਾਨੂੰ ਜਿਹੜਾ ਵੇ ਉਹ ਪ੍ਰੋਫਿਟ ਹੋਣਾ ਵੇ। ਇਹ ਅੱਲਾਹ ਪਾਕ ਨੇ ਵਾਅਦਾ ਕੀਤਾ ਵੇ। ਤੇ ਤੁਸੀਂ ਇਸ ਚੈਨਲ ਹਸਨ ਲਾਈਫ ਟੀਵੀ ਨੂੰ ਸਬਸਕ੍ਰਾਈਬ ਕਰੋ ਤੇ ਤੁਹਾਨੂੰ ਦੱਸਨੇ ਆ अल्लाह की कुदरत ते अल्लाह का मौजज़ा मैं कहां ते कहना गलत नहीं होवेगा। आप साहब की हाल है? ठीक हो? अल्लाह का शुक्र। ठीक की कर रहे हो? देखो अल्लाह की कुदरत का जायजा ले रहे हैं। अच्छा, ये बिजनेस जरा के कन्फर्म गारंटी है कि जो ਤੁਹਾਨੂੰ प्रॉफिट ही प्रॉफिट है? बिल्कुल, यानी कि वो तो हुण साडे हुक्मराना ते डिपेंड करदा, लेकिन आ वेखो अल्लाह ताला दी कुदरत है। एक दाना ਜ਼ਮੀਨ ਦੇ ਵਿੱਚ ਬੋ, ਇੱਕ ਦਾਣਾ ਬੋਇਆ ਸੀ ਤੇ ਇੱਕ ਦਾਣੇ ਦੇ ਵਿੱਚ ਇਹ ਪੌਦਾ ਲੱਗਾ। ਇਹਦੇ ਵਿੱਚ ਤਕਰੀਬਨ ਵੇਖੋ 1 2 3 4 5 6 7 ਤੇ 8 ਉਹ ਦੂਜੇ ਦਿਨ, ਯਾਨੀ ਕਿ 8 ਲੱਗੇ ਨੇ ਇਹਨੂੰ। ਇਹ ਜਿਹੜੇ ਨੇ ਟਾਹਣੀਆਂ 8 ਜਿਹੜੀਆਂ ਨੇ ਨਾ ਬਾਲੀਆਂ ਉਹ ਨਿਕਲੀਆਂ ਨੇ ਤੇ ਹਰ ਬਾਲੀ ਦੇ ਉੱਤੇ ਜਿਹੜਾ ਵੇ ਨਾ ਇੱਕ ਸਿੱਟਾ ਲੱਗਾ ਹੈ। ਇੱਕ ਸਿੱਟਾ, ਤੇ ਇੱਕ ਸਿੱਟੇ ਦੇ ਵਿੱਚ ਕਿੰਨੇ ਹੁੰਦੇ ਨੇ? ਇੱਕ ਸਿੱਟੇ ਦੇ ਵਿੱਚ ਆਲਮੋਸਟ ਇਹ ਵੇਖੋ 60 ਦੇ ਕਰੀਬ ਨਿਕਲੇ ਨੇ। ਠੀਕ ਹੋ ਗਿਆ, 60 ਦਾਣੇ। ਤੇ ਇਹ ਇੱਕ ਦਾਣਾ ਜਿਹੜਾ ਰੱਖਿਆ ਸੀ ਉਹਨੂੰ ਸਾਈਡ ਤੇ ਰੱਖਦੇ ਹੀ ਨਾ, ਫੇਰ ਵੀ ਪਿੱਛੇ ਜਿਹੜਾ ਨਾ ਸਾਡੇ ਕੋਲ ਆਲਮੋਸਟ 59 ਬਚਦੇ ਨੇ। ਠੀਕ ਹੋ ਤੇ ਗਿਆ। ਲੇਕਿਨ ਇਹ ਕਿ ਅੱਲਾ ਦੀ ਰਾਹ 'ਚ ਕਮ ਸੇ ਕਮ 1 2 3 ਇੰਨੇ ਕੁ ਤਾਂ ਦੋ ਨਾ ਕੋਈ 10 ਕੁ ਦਾਣੇ। ਯਾਨੀ ਕਿ ਇਹ ਹਿਸਾਬ ਕਿਤਾਬ ਇਹ ਵੇ ਕਿ ਇੱਕ ਦਾਣਾ ਤੁਸੀਂ ਲਾਇਆ, ਠੀਕ ਹੋ ਗਿਆ, ਤੇ ਇਹ 4-5 ਦਾਣੇ ਜਿਹੜੇ ਨੇ, 4 ਦਾਣੇ ਜਿਹੜਾ ਨਾ ਇੱਕ ਸਿੱਟੇ ਦੇ ਵਿੱਚ ਤੁਸੀਂ ਦੇਣੇ ਨੇ। ਠੀਕ ਹੋ ਗਿਆ, ਤੇ ਬਾਕੀ ਜਿਹੜੇ ਨੇ ਉਹ ਤੁਸੀਂ ਖਾਣੇ ਨੇ। ਇਹਨੂੰ ਉਸ਼ਰ ਆਖਿਆ ਜਾਂਦਾ। ਅਗਰ ਤੁਸੀਂ 4 ਦੀ ਬਜਾਏ 8 ਵੀ ਦਵੋ, 10 ਵੀ ਦਵੋ, ਲੇਕਿਨ ਵੇਖੋ ਫੇਰ ਵੀ ਤੁਹਾਡੇ ਕੋਲ ਕਿੰਨੇ ਜਿਹੜੇ ਦਾਣੇ ਨੇ। ਬਿਲਕੁਲ ਜੀ, ਵੇਖੋ, ਲੇਕਿਨ ਅੱਲਾ ਦੀ ਰਾਹ 'ਚ ਜ਼ਰੂਰ ਦਵੋ, ਕਿਉਂਕਿ ਤੁਸੀਂ ਅੱਲਾ ਤਾਲਾ ਨੇ ਤੁਹਾਨੂੰ ਗੰਦਮ ਤਾ ਕੇ ਤੁਸੀਂ ਇੱਕ ਦਾਣਾ ਲਾਇਆ ਸੀ, ਇੱਕ ਦਾਣੇ ਦੀ ਵਜ੍ਹਾ ਤੋਂ ਅੱਲਾ ਤਾਲਾ ਤੁਹਾਨੂੰ ਇੰਨੇ ਤਾ ਕੀਤੇ ਨੇ ਕਿ ਤੁਸੀਂ ਇਸ ਤੁਹਾਨੂੰ ਸਾਦਤ ਤੁਹਾਡੇ ਕੋਲ ਹੈ ਵੇ। ਤੇ ਲੇਕਿਨ ਆਪਣੇ ਘਰ ਦੀ ਗੰਦਮ ਹੈ ਤੇ ਅੱਲਾ ਦੀ ਰਾਹ ਤੇ ਜ਼ਰੂਰ ਦਿਓ। ਜਿਨ੍ਹਾਂ ਦਾ ਹੱਕ ਹੈ ਉਹਨਾਂ ਨੂੰ ਲੱਭ ਕੇ ਉਸ਼ਰ ਉਹਨਾਂ ਤੱਕ ਜ਼ਰੂਰ ਪਹੁੰਚਾਓ, ਤਾਂ ਕਿ ਉਹ ਵੀ ਆਪਣੇ ਜਿਹੜੇ ਰਿਜ਼ਕ ਦਾ ਬੰਦੋਬਸਤ ਕਰ ਸਕਣ। ਹਾਂ ਬਿਲਕੁਲ ਜੀ, ਬਿਲकुल। ਅੱਲਾਹ ਪਾਕ ਦੀ ਕੁਦਰਤ ਜੀ, ਇੱਕ ਦਾਣਾ ਸੁੱਟਣਾ ਤੇ ਇੱਕ ਦਾਣਾ 4 ਮਹੀਨਿਆਂ ਬਾਅਦ ਜਿਹੜਾ ਨਾ ਉਹ ਤੁਹਾਨੂੰ ਆਲਮੋਸਟ ਇੱਕ ਦਾਣਾ ਤੁਹਾਨੂੰ ਦਵੇਗਾ ਕੋ ਤਕਰੀਬਨ 1200-1300 ਦਾਣੇ ਇੱਕ ਦਾਣਾ। ਕੈਸੀ ਗੱਲ ਹੈ, ਅੱਲਾਹ ਪਾਕ ਦੀ ਕੁਦਰਤ ਹੈ ਨਾ। ਤੇ ਇਹ ਕਨਫਰਮ ਭਾਜੀ ਇਹਦੇ 'ਚ ਗਰੰਟੀ ਕਾਮਯਾਬੀ ਹੈ, ਗਰੰਟੀਡ ਕਾਮਯਾਬੀ। ਕਿਉਂਕਿ ਅੱਲਾਹ ਪਾਕ ਦੇ ਨਾਲ ਤੁਸੀਂ ਤਜਾਰਤ ਕਰਨੀ। ਅੱਲਾਹ ਨੇ ਆਖਿਆ ਵੀ ਹੈ ਕੁਰਾਨੇ ਪਾਕ ਦੇ ਵਿੱਚ ਵੀ ਆਖਿਆ ਕਿ ਤੂੰ ਮੇਰੀ ਰਾਹ ਦੇ ਵਿੱਚ ਇੱਕ ਦਵੇਂਗਾ ਤੇ ਮੈਂ ਤੈਨੂੰ ਡਬਲ ਤਰਬਲ ਚਰਬਲ 70 ਗੁਣਾ ਕਰਕੇ ਦਿਆਂਗਾ। ਇਹ 70 ਗੁਣਾ ਦਾ ਜਿਹੜਾ ਲਫ਼ਜ਼ ਹੈ ਇਹ ਵੀ ਅਸੀਂ ਕੱਢਿਆ ਵੇ। ਰੱਬ ਦੀ ਜ਼ਾਤ ਹੈ, ਉਹ 70 ਨੂੰ ਵੀ ਤਕਰੀਬਨ 70-100 ਕਰਕੇ ਵੀ ਦੇ ਸਕਦੀ ਹੈ। ਬਿਲਕੁਲ ਜੀ। ਤੇ ਇਹਦੇ ਤੋਂ ਵੀ ਇੱਕ ਚੀਜ਼ ਸਾਬਤ ਹੁੰਦੀ ਹੈ ਕਿ ਇੱਕ ਦਾਣਾ ਭਾਜੀ ਲਾਇਆ ਤੇ ਇੱਕ ਦਾਣੇ ਨੇ ਤੁਹਾਨੂੰ 4 ਮਹੀਨਿਆਂ ਦੇ 5 ਮਹੀਨਿਆਂ ਦੇ ਵਿੱਚ ਜਿਹੜਾ ਉਹ 1200 ਘੱਟੋ ਘੱਟ 1200 ਦਾਣਾ ਦੇਣਾ ਵੇ ਇੱਕ ਦਾਣੇ ਨੇ। ਤੇ ਫਿਰ ਹਾਲੀ ਦਾਣਾ ਹੀ ਨਹੀਂ, ਫਿਰ ਉਹਦੀ ਜਿਹੜੀ ਆ ਪਿੱਛੇ ਬਚ ਜਾਂਦੀ ਹੈ ਸਾਡੇ ਮਵੇਸ਼ੀਆਂ ਵਾਸਤੇ, ਜਿਹਦੀ ਤੂੜੀ ਕਹਿੰਦੇ ਆ ਜਿਹਨੂੰ, ਉਹ ਵੀ ਵੇਖੋ ਅੱਲਾਹ ਤਾਲਾ ਦੀ ਜ਼ਾਤ ਕਿੰਨੀ ਰਹੀਮ ਹੈ। ਕੋਈ ਚੀਜ਼ ਵੀ ਜ਼ਾਇਆ ਨਹੀਂ ਜਾਂਦੀ ਹੈ, ਕੋਈ ਵੀ ਚੀਜ਼। ਬਸ ਮਿਹਨਤ 'ਚ ਅਜ਼ਮਤ ਹੈ। ਬਸ ਮਿਹਨਤ ਕਰਨੀ ਹੈ ਤੇ ਉਹ ਤੇ ਰੱਬ ਦੇ ਆਸੇ 'ਚ ਇੱਕ ਦਾਣਾ ਤੁਸੀਂ ਪਾਣਾ ਹੈ ਤੇ ਰੱਬ ਉਸ ਦਾਣੇ ਨੂੰ ਕਿੰਨੇ ਭਾਗ ਲੈਂਦਾ। ਬਿਲਕੁਲ ਜੀ। ਚੈੱਕ ਕਰੋ, ਮਾਸ਼ਾਅੱਲਾ ਤੋੜ ਤੱਕ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਨਾ ਕਣਕਾਂ ਨੇ। ਅੱਲਾ ਖੈਰ ਰੱਖੇ। ਫੁੱਲ ਇਸ ਟਾਈਮ ਜਵਾਨੀ ਆਈ ਹੈ ਕਣਕਾਂ ਤੇ ਇਨਸ਼ਾਅੱਲਾ ਉਮੀਦ ਹੈ ਅੱਲਾ ਦੇ ਘਰ ਦੇ ਵਿੱਚ ਕਿ ਇਹ ਜਿਹੜਾ ਹਫਤਾ ਹੋਵੇ ਨਾ ਤਕਰੀਬਨ 15 ਅਪ੍ਰੈਲ ਤੋਂ ਬਾਅਦ ਇਨਸ਼ਾਅੱਲਾ ਕਣਕਾਂ ਦੀ ਵਾਢੀ ਸ਼ੁਰੂ ਹੋਏਗੀ। ਜੇ ਥੋੜਾ ਜਿਹਾ ਕਰਨਾ ਤਾਂ ਅੱਲਾਹ ਪਾਕ ਦੀ ਜ਼ਾਤ ਨੇ ਵੀ ਸੂਰਜ ਸਾਥ ਦੇਵੇ ਤੇ, ਕਿਉਂਕਿ ਬਦਲਾਂ ਦੀ ਵਜ੍ਹਾ ਤੋਂ ਕਣਕਾਂ ਲੇਟ ਹੋਣ ਡਈਆਂ ਨੇ ਤੇ ਬਦਲਾਂ ਦੀ ਵਜ੍ਹਾ ਤੋਂ ਕਣਕਾਂ ਕਾਲੀਆਂ ਹੋਣ ਡਈਆਂ ਨੇ। ਕਣਕ ਕਾਲੀ ਹੋਣ ਦੀ ਵਜ੍ਹਾ ਤੋਂ ਕਣਕ ਭੈੜੀ ਹੋਈਏਗੀ। ਬਿਲਕੁਲ ਇਸ ਤਰ੍ਹਾਂ ਹੀ ਗੱਲ ਹੈ ਨਾ। ਅੱਲਾਹ ਕਰੇ ਧੁੱਪਾ ਹੋਣ ਲੱਗਾ ਨੂੰ ਬਾਰਿਸ਼ ਨਾ ਪਏ ਤੇ ਇਨਸ਼ਾਅੱਲਾ ਤਾਲਾ ਸਭ ਠੀਕ ਰਹੇਗਾ। ਹਲੇ ਵੀ ਠੀਕ ਹੈ ਕੰਮ। ਦੁਆ ਕਰੋ ਕਿ ਹੁਣ ਇਸ ਤੋਂ ਜ਼ਿਆਦਾ ਬਾਰਿਸ਼ ਨਾ ਪਵੇ ਤੇ ਮੌਸਮ ਠੀਕ ਰਹੇ ਇਨਸ਼ਾਅੱਲਾ ਅੱਲਾਹ ਖੈਰ ਰੱਖੇ। ਕਿਉਂਕਿ ਇਸ ਟਾਈਮ ਬਾਰਿਸ਼ ਦੀ ਨਹੀਂ, ਧੁੱਪ ਦੀ ਲੋੜ ਹੈ। ਧੁੱਪ ਲੱਗੇਗੀ ਹਫ਼ਤਾ ਖੰਡ ਤੇ ਕਣਕਾਂ ਜਿਹੜੀਆਂ ਬਿਹਤਰੀਨ ਹੋ ਜਾਣਗੀਆਂ ਤੇ ਇਨਸ਼ਾਅੱਲਾ ਅੱਲਾਹ ਖੈਰ ਰੱਖੇ, ਓਕੇ ਹੋਈਏਗਾ ਕਿਸਾਨ ਇਨਸ਼ਾਅੱਲਾ। ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਸਨ ਲਾਈਫ ਟੀਵੀ ਨੂੰ।
ਮਿਲਨੇ ਆ ਤੁਹਾਨੂੰ ਇਨਸ਼ਾਅੱਲਾ ਇੱਕ ਨਵੇਂ ਵਲੌਗ ਦੇ ਵਿੱਚ। ਰੱਬ ਰਾਖਾ।